ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਉਹ ਕੰਮ ਨਹੀਂ ਕਰਦੇ ਜਿਹੜੇ ਪਹਿਲਾਂ ਦੂਜੀਆਂ ਪਾਰਟੀਆਂ ਕਰਦੀਆਂ ਰਹੀਆਂ। ਕਿਸ ਚੀਜ਼ਾਂ ਤੇ ਸਾਰੀਆਂ ਤੁਸੀਂ ਉਹੀ ਕਰ ਰਹੇ ਹੋ ਜੋ ਤੁਸੀਂ ਕਹਿੰਦੇ ਸੀ ਰਵਾਇਤੀ ਪਾਰਟੀਆਂ ਨਹੀਂ ਕਰਾਂਗੇ। ਜਿਵੇਂ ਕਿ ਇਹਨਾਂ ਨੇ ਹਾਲ 'ਚ ਮੁਹੱਲਾ ਕਲੀਨਿਕ ਜਿਹੜੇ ਬਣਾਇਆ, ਉਦੋਂ ਇਹਨਾਂ ਨੇ 108 ਐਂਬੂਲੈਂਸ ਤੇ ਜਦੋਂ ਵੱਡੇ ਬਾਦਲ ਸਾਹਿਬ ਦੀ ਤਸਵੀਰ ਲੱਗੀ ਹੁੰਦੀ ਸੀ ਤਾਂ ਇਹਨਾਂ ਨੇ ਕਿੰਨਾ ਇਹਦਾ ਇਸ਼ੂ ਬਣਾਇਆ ਕਿ ਫੋਟੋਆਂ ਲੱਗ ਰਹੀਆਂ, ਤੇ ਹੁਣ ਇਹ ਆਪ ਕੀ ਕਰ ਰਹੇ ਨੇ। ਤੁਸੀਂ ਇਹੋ ਜਿਹੀਆਂ ਰੀਸਾਂ ਕਿਉਂ ਕਰਦੇ ਹੋ? ਕਰਨੀਆਂ ਤਾਂ ਉਸ ਲੈਵਲ ਦੀਆਂ ਕਰੋ ਜਿੱਦਾਂ ਉਹਨਾਂ ਨੇ ਵਿਕਾਸ ਕੀਤਾ, ਪੂਰੇ ਪੰਜਾਬ 'ਚ ਸੜਕਾਂ ਦਾ ਜਾਲ ਵਿਛਾਇਆ, ਜਿੱਦਾਂ 에ਅਰਪੋਰਟ ਬਣਿਆ, ਜਿੰਨੇ ਇੰਨੇ ਵਧੀਆ ਕੰਮ ਉਹਨਾਂ ਨੇ ਕੀਤੇ, ਉਹਦੇ 'ਚ ਰੀਸਾਂ ਕਰੋ ਕਰਨੀਆਂ। ਤੇ ਪਾਰਟੀਆਂ ਤੋਂ ਵੀ ਜ਼ਿਆਦਾ ਤੁਸੀਂ ਜਿਵੇਂ ਕਹਿ ਲਓ ਕਿ ਤੁਹਾਡਾ ਮਹਿਕਮਾ ਜਿਹੜਾ ਨਾ ਕਿ ਠੱਗੀ ਮਹਿਕਮਾ ਬਣ ਚੁੱਕਾ ਆਮ ਆਦਮੀ ਪਾਰਟੀ ਦਾ। ਜਿਹੜਾ ਇੱਕ ਰਿਸ਼ਵਤ ਦੇ ਵਿੱਚ ਇੱਕ ਮੰਤਰੀ ਨੂੰ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਭੇਜਿਆ ਗਿਆ, ਉਸ ਦੇ ਉੱਪਰ ਕੇਸ ਦਰਜ ਕੀਤਾ ਗਿਆ, ਤੇ ਉਹੀ ਮੰਤਰੀ ਹੁਣ ਦੁਬਾਰਾ ਫੇਰ ਹੈ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਮੰਤਰੀਆਂ ਨਾਲ ਨਜ਼ਰ ਆਉਂਦੇ ਆ। ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਉਸ ਮੰਤਰੀ ਦੀ ਕੋਈ ਵੀਡੀਓ ਰਿਕਾਰਡਿੰਗ ਹੈ। ਉਹਦੀ ਜਦੋਂ ਤੁਸੀਂ ਪੜ੍ਹੋਗੇ ਜਜਮੈਂਟ ਆਈ ਹੈ ਜਿਹੜੀ ਜਿਹਦੇ ਤੇ ਇਹਨਾਂ ਨੂੰ ਬੇਲ ਮਿਲੀ ਹੈ ਸਿੰਗਲਾ ਸਾਹਿਬ ਨੂੰ, ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਸਰਕਾਰ ਕੁਝ ਤੱਥ ਹੀ ਨਹੀਂ ਰੱਖ ਪਾਈ ਉੱਥੇ। ਔਰ ਜਦੋਂ ਫਿਰ ਤੁਹਾਡੇ ਕੋਲ ਕੁਝ ਹੈਗਾ ਹੀ ਨਹੀਂ ਸੀ ਤਾਂ ਫਿਰ ਤੁਸੀਂ ਆਪ ਦੇ ਮੰਤਰੀ ਨੂੰ ਕਿਉਂ ਚੁੱਕਿਆ? ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਇਹ ਇੱਕ ਨੰਬਰ ਤੇ ਜਿਵੇਂ ਕਹ ਲਓ ਨਾ ਬੜੇ ਵੱਡੇ ਐਕਟਰਾਂ ਨੂੰ ਮਾਤ ਦੇ ਦੇਣ ਜਿੱਦੀ ਇਹ ਐਕਟਿੰਗ ਕਰਦੇ ਨੇ। ਔਰ ਸਤਿ ਸ਼੍ਰੀ ਅਕਾਲ ਜੀ। ਆਮ ਆਦਮੀ ਪਾਰਟੀ ਵੱਲੋਂ ਤਾਂ ਇਹ ਵੀ ਕਿਹਾ ਜਾਂਦਾ ਕਿ ਤੁਹਾਡੀ ਜਿਹੜੀ ਭਾਈਵਾਲ ਵਾਲੀ ਸਰਕਾਰ ਹੈ ਜਿਹੜੀ ਉਹ ਬੀਜੇਪੀ ਨਾਲ ਰਹੀ ਹੈ, ਤੇ ਬੀਜੇਪੀ ਕੋਲੋਂ ਉਹ ਚੀਜ਼ਾਂ ਤੁਸੀਂ ਮੰਗੀਆਂ ਹੀ ਨਹੀਂ ਜਾਂ ਅਕਾਲੀ ਦਲ ਨੇ ਉਹ ਮੰਗੀਆਂ ਹੀ ਨਹੀਂ। ਅੱਜ ਜਿੱਦਾਂ ਕੱਲ ਰਿਬਨ ਕੱਟ ਰਹੇ ਸੀਗੇ ਉੱਥੇ ਮੋਦੀ ਸਾਹਿਬ ਦਾ ਆ ਕੇ, ਉੱਥੇ ਇਹਨਾਂ ਨੇ ਤਾਰੀਫਾਂ ਦੇ ਪੁੱਲ ਬੰਨੇ ਆ। ਹੋਮੀ ਬਾਬਾ ਜਿਹੜਾ ਕੈਂਸਰ ਦਾ ਹਸਪੀਟਲ, ਇਹ ਕਿਹਦੀ ਦੇਣ? ਇਹਨਾਂ ਨੂੰ ਇੱਕ ਸਵਾਲ ਕਰੋ ਕਿ ਕਿਹਦੀ ਦੇਣ ਹੈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਸ ਚੀਜ਼ ਦਾ ਉਦੋਂ ਕੀਤਾ ਸੀ ਤਾਂ ਮਨਮੋਹਨ ਸਿੰਘ ਆਪਣੇ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ। ਇਹ ਸਿਰਫ ਜਾ ਕੇ ਉੱਥੇ ਰਿਬਨ ਕੱਟਣ ਜੋਗੇ ਨੇ। ਇਹਨਾਂ ਨੇ ਕੀ ਕੀਤਾ? ਤੁਹਾਨੂੰ ਵੀ ਇਹ ਜਿਹੜਾ ਕੇਸਾਂ ਤੋਂ ਇਹਨਾਂ ਤੋਂ ਗੁਜ਼ਰਨਾ ਪਿਆ। ਤੁਹਾਡੇ ਕੇਸ ਕੀ ਸੀਗੇ? ਕਦੋਂ ਇਹ ਕੇਸ ਹੋਏ? ਕਿਉਂ ਕੀਤੇ ਗਏ? ਤੇ ਇਹਨਾਂ ਦੇ ਪਿੱਛੇ ਕੌਣ? ਦੇਖੋ, ਮੈਂ ਵੈਸੇ ਤਾਂ ਉਸ ਵਿਧਾਇਕਾ ਬਾਰੇ ਗੱਲ ਕਰਕੇ ਨਾ ਉਹਨਾਂ ਨੂੰ ਮੈਂ ਜ਼ਿਆਦਾ ਤੂਲ ਦੇਣਾ ਨਹੀਂ ਚਾਹੁੰਦੀ। ਉਹ ਇੱਕ ਫਰਸਟ੍ਰੇਟਿਡ ਲੇਡੀ ਹੈ ਮੇਰੇ ਹਿਸਾਬ ਨਾਲ, ਬਟ ਉਹ ਮੇਰੇ ਤੇ ਉਹਨਾਂ ਨੇ ਇਸ ਤਰੀਕੇ ਨਾਲ ਪਾਇਆ ਕਿ ਮੈਂ ਅਕਾਲੀ ਦਲ ਨੂੰ ਸਪੋਰਟ ਕਰਦੀ ਹਾਂ ਔਰ ਦੂਸਰਾ ਮੈਂ ਸਰਕਾਰ ਦੇ ਖਿਲਾਫ ਬੋਲਦੀ ਹਾਂ। ਮੈਂ ਬੇਬਾਕੀ ਦੇ ਨਾਲ ਬੋਲਦੀ ਹਾਂ, ਬਿਨਾਂ ਡਰ ਤੋਂ ਬੋਲਦੀ ਹਾਂ ਔਰ ਨਾਂ ਲੈ ਕੇ ਬੋਲਦੀ ਹਾਂ। ਬਰਾ ਲਵਾਈਆਂ ਨੇ ਸਾਰੇ ਪਾਸੇ ਆਪਣੇ ਆਪ ਨੂੰ ਇੱਕ ਵੱਡੀ ਲੀਡਰ ਸਾਬਤ ਕਰਨ ਲਈ ਕਿ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਮੈਂ ਇਹਨਾਂ ਨੂੰ ਪੁੱਛਿਆ ਵੀ ਕਿ ਤੁਸੀਂ ਅੱਜ ਤੱਕ ਕੀਤਾ ਕੀ ਹੈ ਜਿਹੜਾ ਤੁਹਾਨੂੰ ਕਿਸੇ ਨੇ ਜਾਨ ਤੋਂ ਮਾਰਨਾ ਹੈ? ਪਹਿਲਾਂ ਕੁਝ ਕੰਮ ਤੇ ਕਰੋ, ਕੁਝ ਹਲਕੇ 'ਚ ਜਾਓ, ਤੁਹਾਡੇ ਲੋਕ ਤੁਹਾਡੀ ਜਾਨ ਨੂੰ ਰੋ ਰਹੇ ਆ। ਤੁਸੀਂ ਬੱਸ ਸਟੈਂਡ ਲਾਗੇ ਜਾਓ ਅੰਮ੍ਰਿਤਸਰ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਆਮ ਆਦਮੀ ਪਾਰਟੀ ਗੱਲਾਂ ਕਰਦੀ ਸੀ ਕਿ ਅਸੀਂ ਰਾਜਨੀਤੀ ਦੇ ਵਿੱਚ ਬਦਲਾਅ ਲੈ ਕੇ ਆਵਾਂਗੇ, ਤੇ ਉਹ ਬਦਲਾਅ ਕੀ ਸੀ ਜੋ ਰਵਾਇਤੀ ਪਾਰਟੀਆਂ ਵੱਲੋਂ ਪਹਿਲਾਂ ਕੀਤਾ ਜਾਂਦਾ ਸੀ। ਦੂਜੀਆਂ ਪਾਰਟੀਆਂ ਦੇ ਵਰਕਰਾਂ ਤੇ ਤਸ਼ੱਦਦ ਜਾਂ ਉਹਨਾਂ ਦੇ ਅਹੁਦੇਦਾਰਾਂ ਤੇ ਕਿਸੇ ਕਿਸਮ ਦੇ ਕੇਸ ਜਾਂ ਪਰਚੇ ਕੀਤੇ ਜਾਂਦੇ ਸੀ, ਉਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਵੇਗੀ। ਪਰ ਹੋ ਉਹੀ ਰਿਹਾ ਜੋ ਪਹਿਲਾਂ ਹੁੰਦਾ ਹੈ, ਪਿਛਲੇ ਲੰਬੇ ਸਮੇਂ ਤੋਂ ਹੁੰਦਾ ਹੈ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਮੈਡਮ ਰੂਪ ਕੌਰ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੂੰ ਵੀ ਇਹ ਜਿਹੜਾ ਸੰਤਾਪ ਹੈ ਹੰਡਾਉਣਾ ਪਿਆ ਜੋ ਪਿਛਲੀਆਂ ਪਾਰਟੀਆਂ ਨੇ ਕੀਤਾ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਰੂਪ ਜੀ, ਜਿਵੇਂ ਇੰਟਰੋ 'ਚ ਆਪਾਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਉਹ ਕੰਮ ਨਹੀਂ ਕਰਨੇ ਜਿਹੜੇ ਪਹਿਲਾਂ ਦੂਜੀਆਂ ਪਾਰਟੀਆਂ ਕਰਦੀਆਂ ਰਹੀਆਂ, ਤਾਂ ਤੁਸੀਂ ਇਸ ਗੱਲ ਨਾਲ ਪਹਿਲਾਂ ਤਾਂ ਆਪਣੇ ਨਿੱਜੀ ਤੌਰ 'ਤੇ ਤੁਸੀਂ ਸਹਿਮਤ ਹੋ? ਦੇਖੋ, ਇਹ ਵੀ ਹੈ ਕਿ ਕਿਹੜੇ ਕੰਮ ਜਿਹੜੇ ਕਹਿ ਰਹੇ ਆ ਕਿ ਇਹ ਹਮੇਸ਼ਾ ਗਲਤ ਕੰਮ ਹੀ ਕਿਉਂ ਜ਼ਿਆਦਾ ਹਾਈਲਾਈਟ ਕਰਦੇ ਆ। ਦੇਖੋ, ਗਲਤੀਆਂ ਸਾਰਿਆਂ ਕੋਲੋਂ ਹੁੰਦੀਆਂ ਨੇ, ਕੋਈ ਵੀ ਸਰਕਾਰ ਪਰਫੈਕਟ ਨਹੀਂ ਹੁੰਦੀ, ਹੈ ਨਾ। ਔਰ ਜੇ ਅਸੀਂ ਕੋਈ ਚੰਗਾ ਕੰਮ ਕੀਤਾ ਹੈ ਤੇ ਇਹ ਕਿਸੇ ਚੰਗੇ ਕੰਮ ਦੀ ਸਾਡੀ ਸਿਫਤ ਕਿਉਂ ਨਹੀਂ ਕਦੀ ਕਰਦੇ? ਮੈਂ ਇਸ ਚੀਜ਼ ਲਈ ਇਹਨਾਂ ਨੂੰ ਸਵਾਲ ਕਰਨਾ ਚਾਹੂੰਗੀ ਕਿ ਚੀਜ਼ਾਂ ਤੇ ਸਾਰੀਆਂ ਤੁਸੀਂ ਉਹੀ ਕਰ ਰਹੇ ਹੋ ਜੋ ਤੁਸੀਂ ਕਹਿੰਦੇ ਸੀ ਰਵਾਇਤੀ ਪਾਰਟੀਆਂ ਨਹੀਂ ਕਰਾਂਗੇ। ਜਿਵੇਂ ਕਿ ਇਹਨਾਂ ਨੇ ਹਾਲ 'ਚ ਮੁਹੱਲਾ ਕਲੀਨਿਕ ਜਿਹੜੇ ਬਣਾਇਆ, ਉਦੋਂ ਇਹਨਾਂ ਨੇ 108 ਐਂਬੂਲੈਂਸ ਤੇ ਜਦੋਂ ਵੱਡੇ ਬਾਦਲ ਸਾਹਿਬ ਦੀ ਤਸਵੀਰ ਲੱਗੀ ਹੁੰਦੀ ਸੀ ਤਾਂ ਇਹਨਾਂ ਨੇ ਕਿੰਨਾ ਇਹਦਾ ਇਸ਼ੂ ਬਣਾਇਆ ਕਿ ਫੋਟੋਆਂ ਲੱਗ ਰਹੀਆਂ, ਤੇ ਹੁਣ ਇਹ ਆਪ ਕੀ ਕਰ ਰਹੇ ਨੇ? ਇਹੋ ਜਿਹੀਆਂ ਚੀਜ਼ਾਂ ਜਦੋਂ ਇਹ ਕਰਦੇ ਨੇ ਤੇ ਸਾਨੂੰ ਦੁੱਖ ਲੱਗ
ਲੱਗਦਾ ਹੈ ਕਿ ਫਿਰ ਤੁਸੀਂ ਇਹੋ ਜਿਹੀਆਂ ਰੀਸਾਂ ਕਿਉਂ ਕਰਦੇ ਹੋ। ਕਰਨੀਆਂ ਤਾਂ ਉਸ ਲੈਵਲ ਦੀਆਂ ਕਰੋ ਜਿੱਦਾਂ ਉਹਨਾਂ ਨੇ ਵਿਕਾਸ ਕੀਤਾ, ਪੂਰੇ ਪੰਜਾਬ 'ਚ ਸੜਕਾਂ ਦਾ ਜਾਲ ਵਿਛਾਇਆ, ਜਿੱਦਾਂ 에ਅਰਪੋਰਟ ਬਣਿਆ, ਜਿੰਨੇ ਇੰਨੇ ਵਧੀਆ ਕੰਮ ਉਹਨਾਂ ਨੇ ਕੀਤੇ, ਉਹਦੇ 'ਚ ਰੀਸਾਂ ਕਰੋ ਕਰਨੀਆਂ। ਤੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕੀ ਤੁਸੀਂ ਰੀਸਾਂ ਕਰਕੇ ਲੈਣਾ ਹੈ? ਇਹ ਤਾਂ ਤੁਸੀਂ ਸਗੋਂ ਹੋਰ ਜ਼ਿਆਦਾ ਬੇੜਾ ਗਰਕ ਕਰ ਰਹੇ ਹੋ ਪੰਜਾਬ ਦਾ। ਰਵਾਇਤੀ ਪਾਰਟੀਆਂ ਤੋਂ ਵੀ ਜ਼ਿਆਦਾ ਤੁਸੀਂ ਜਿਵੇਂ ਕਹਿ ਲਓ ਕਿ ਤੁਹਾਡਾ ਮਹਿਕਮਾ ਜਿਹੜਾ ਨਾ ਇੱਕ ਠੱਗੀ ਮਹਿਕਮਾ ਬਣ ਚੁੱਕਾ ਆਮ ਆਦਮੀ ਪਾਰਟੀ ਦਾ। ਪਿੱਛੇ ਜੀ ਜਿਹੜਾ ਇੱਕ ਰਿਸ਼ਵਤ ਦੇ ਵਿੱਚ ਇੱਕ ਮੰਤਰੀ ਨੂੰ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਭੇਜਿਆ ਗਿਆ, ਉਸ ਦੇ ਉੱਪਰ ਕੇਸ ਦਰਜ ਕੀਤਾ ਗਿਆ ਤੇ ਉਹੀ ਮੰਤਰੀ ਹੁਣ ਦੁਬਾਰਾ ਫੇਰ ਹੈ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਮੰਤਰੀਆਂ ਨਾਲ ਨਜ਼ਰ ਆਉਂਦੇ ਆ। ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਤੁਸੀਂ ਆਪ ਸੋਚੋ ਕਿ ਇਹ ਇੱਕ ਚੁਣਾਵੀ ਸਟੰਟ ਸੀ ਜਾਂ ਫਿਰ ਇਹ ਕੀ ਸਾਬਤ ਕਰਨਾ ਚਾਹੁੰਦੇ ਸੀ ਕਿ ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਉਸ ਮੰਤਰੀ ਦੀ ਕੋਈ ਵੀਡੀਓ ਰਿਕਾਰਡਿੰਗ ਹੈ, ਕੋਈ ਸਾਡੇ ਕੋਲ ਪ੍ਰੂਫ ਨੇ। ਇਹਨਾਂ ਨੇ ਸਾਫ਼ ਇੰਨੀ ਗੱਲ ਪਬਲਿਕ ਡੋਮੇਨ 'ਚ ਇਹ ਗੱਲ ਕਹੀ ਹੋਈ ਆ, ਮੀਡੀਆ 'ਚ ਕਹੀ ਹੋਈ ਆ ਕਿ ਸਾਡੇ ਕੋਲ ਕੋਈ ਪ੍ਰੂਫ ਸੀ ਤੇ ਅਸੀਂ ਆਪਣੇ ਮੰਤਰੀ ਨੂੰ ਅਸੀਂ ਰੰਗੇ ਹੱਥੀ ਫੜਿਆ। ਉਸ ਤੋਂ ਬਾਅਦ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਇਹਨਾਂ ਦੇ ਕੇਸ ਦੀ, ਉਹਦੇ ਵਿੱਚ ਇਹਨਾਂ ਨੇ ਉਹ ਪ੍ਰੂਫ ਕਿਉਂ ਨਹੀਂ ਦਿੱਤੇ? ਉਹਦੀ ਜਦੋਂ ਤੁਸੀਂ ਪੜ੍ਹੋਗੇ ਜਜਮੈਂਟ ਆਈ ਹੈ ਜਿਹੜੀ ਜਿਹਦੇ ਤੇ ਇਹਨਾਂ ਨੂੰ ਬੇਲ ਮਿਲੀ ਹੈ ਸਿੰਗਲਾ ਸਾਹਿਬ ਨੂੰ, ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਸਰਕਾਰ ਕੁਝ ਤੱਥ ਹੀ ਨਹੀਂ ਰੱਖ ਪਾਈ ਉੱਥੇ। ਔਰ ਜਦੋਂ ਫਿਰ ਤੁਹਾਡੇ ਕੋਲ ਕੁਝ ਹੈਗਾ ਹੀ ਨਹੀਂ ਸੀ ਤਾਂ ਫਿਰ ਤੁਸੀਂ ਆਪਦੇ ਮੰਤਰੀ ਨੂੰ ਕਿਉਂ ਚੁੱਕਿਆ? ਤੇ ਜੇ ਹੈਗਾ ਹੈ ਤਾਂ ਫਿਰ ਹੁਣ ਕਿਉਂ ਬਚਾ ਰਹੇ ਹੋ ਉਹਨੂੰ? ਕਿਉਂ ਸੰਗਰੂਰ ਦੀਆਂ ਚੋਣਾਂ ਖਤਮ ਹੋ ਗਈਆਂ ਇਸ ਕਰਕੇ? ਇਹ ਬੜੇ ਵੱਡੇ, ਮੈਂ ਇਹਨਾਂ ਨੂੰ ਕਹਿਣਾ ਨਹੀਂ ਚਾਹੁੰਦੀ ਪਰ ਇਹਦੇ ਵਿੱਚ ਨਾ ਸਾਰੇ ਹੀ ਇਹਨਾਂ ਨੇ ਐਕਟਰ ਹੀ ਭਰੇ ਹੋਏ ਇਸ ਪਾਰਟੀ 'ਚ। ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ, ਇਹ ਇੱਕ ਨੰਬਰ ਦੇ ਜਿਵੇਂ ਕਹਿ ਲਓ ਨਾ ਬੜੇ ਵੱਡੇ ਐਕਟਰਾਂ ਨੂੰ ਮਾਤ ਦੇ ਦੇਣ ਜਿੱਡੀ ਇਹ ਐਕਟਿੰਗ ਕਰਦੇ ਨੇ। ਔਰ ਪੂਰਾ ਇਹ ਇਦਾਂ ਵਰਤਾਂਤ ਰਚ ਲੈਂਦੇ ਆ, ਬਾਅਦ 'ਚ ਉਸੇ ਦੇ ਪੋਚਾ ਪਾਉਂਦੇ ਆ, ਕਦੀ ਉਹਨੂੰ ਕੁਛ ਕਰਦੇ ਆ। ਤੇ ਇਹਨਾਂ ਦਾ ਕੋਈ ਸਾਨੂੰ ਤਾਂ ਸਮਝ ਤੋਂ ਹੀ ਸਾਡੀ ਬਾਹਰ ਨੇ ਇਹ ਲੋਕ ਕਿ ਇਹ ਰਾਜਨੀਤੀ 'ਚ ਆਏ ਨੇ ਕਿ ਇਹ ਕੀ ਇਹ ਤਮਾਸ਼ਾ ਚੱਲ ਰਿਹਾ। ਬਦਲਾਅ ਹੋ ਰਿਹਾ, ਤੁਹਾਨੂੰ ਲੱਗਦਾ ਵੀ ਕਿਸੇ ਕਿਸਮ ਦਾ ਚੇਂਜਸ ਆਇਆ ਸਿਸਟਮ ਦੇ ਵਿੱਚ, ਸੱਤਾ ਦੇ ਵਿੱਚ? ਦੇਖੋ ਐਡਾ ਸੋਹਣਾ ਬਦਲਾਅ, ਸਾਡੇ ਕੋਲ ਸ਼ਬਦ ਹੀ ਘੱਟ ਪੈ ਜਾਂਦੇ ਇਹਨਾਂ ਦੀ ਤਾਰੀਫ ਦੇ ਵਿੱਚ। ਆ ਬਦਲਾਅ ਤੁਸੀਂ ਖੁਦ ਸੋਚੋ ਕਿ ਅੱਜ ਤੱਕ ਪੰਜਾਬ ਦੇ ਮਸਲੇ ਜਿਹੜੇ ਵੀ ਸੀਗੇ, ਜਿਹੜੇ ਇੰਨੇ ਸੀਰੀਅਸ ਮਸਲੇ ਆ, ਸਾਡੇ ਪਾਣੀਆਂ ਦਾ ਮਸਲਾ ਵਾ, ਸਾਡੀ ਯੂਨੀਵਰਸਿਟੀ, ਸਾਡਾ ਕਿੰਨੇ ਇਹੋ ਜਿਹੇ ਮਸਲੇ ਨੇ ਕਿਉਂਕਿ ਬਾਰਡਰ ਸਟੇਟ ਹੈ ਪੰਜਾਬ, ਉਹ ਮਸਲਿਆਂ ਤੇ ਅੱਜ ਤੱਕ ਕਦੀ ਕੇਂਦਰ ਦੀ ਅੱਖ ਚੁੱਕਣ ਦੀ ਵੀ ਹਿੰਮਤ ਨਹੀਂ ਪਈ। ਅੱਜ ਉਹ ਕੇਂਦਰ ਅੱਖਾਂ ਦਿਖਾ ਰਿਹਾ ਸ਼ਰੇਆਮ। ਆ ਜਿਹੜਾ ਸਾਡਾ 에ਅਰਪੋਰਟ ਹੈ ਮੋਹਾਲੀ ਦਾ, ਉਹਦੇ 'ਚ ਕਹਿ ਰਿਹਾ ਕਿ ਪੰਚਕੂਲਾ ਦਾ ਨਾਮ ਐਡ ਕਰੋ। ਕਿਉਂ ਕਰੋ? ਇਹ ਕੁਝ ਬੋਲਦੇ ਹੀ ਨਹੀਂ ਅੱਗੋਂ ਜਾ ਕੇ। ਔਰ ਸਾਫ਼ ਸ਼ਰੇਆਮ ਇਹ ਤੇ ਇੱਕ ਤਰ੍ਹਾਂ ਨਾਲ ਆਪਣਾ ਖੁਦ ਪਰੋਸ ਕੇ ਦੇ ਰਿਹਾ ਕਿ ਆਲੋ ਪੰਜਾਬ। ਪਹਿਲਾਂ ਵੀ ਇਹਨਾਂ ਨੇ ਇਹੀ ਕੁਝ ਕੀਤਾ, ਕੋਈ ਬੋਲੇ ਨਹੀਂ। ਯੂਨੀਵਰਸਿਟੀ ਦੇ ਮਸਲੇ ਤੇ ਇਹ ਨਹੀਂ ਬੋਲੇ। ਸਾਨੂੰ ਕਿੰਨੇ ਸਾਰੇ ਮਸਲਿਆਂ ਦੇ ਵਿੱਚ ਜਿਹੜਾ ਪੰਜਾਬ ਤੋਂ ਉਹਨਾਂ ਦੇ ਹੱਕ ਖੋ ਰਹੇ ਆ ਸੈਂਟਰ, ਨਹੀਂ ਬੋਲਦੇ। ਆਮ ਆਦਮੀ ਪਾਰਟੀ ਵੱਲੋਂ ਤਾਂ ਇਹ ਵੀ ਕਿਹਾ ਜਾਂਦਾ ਕਿ ਤੁਹਾਡੀ ਜਿਹੜੀ ਭਾਈਵਾਲ ਵਾਲੀ ਸਰਕਾਰ ਹੈ ਜਿਹੜੀ ਉਹ ਬੀਜੇਪੀ ਨਾਲ ਰਹੀ ਹੈ ਤੇ ਬੀਜੇਪੀ ਕੋਲੋਂ ਉਹ ਚੀਜ਼ਾਂ ਤੁਸੀਂ ਮੰਗੀਆਂ ਹੀ ਨਹੀਂ ਜਾਂ ਅਕਾਲੀ ਦਲ ਨੇ ਉਹ ਮੰਗੀਆਂ ਹੀ ਨਹੀਂ ਜਿਨ੍ਹਾਂ ਨੂੰ ਮੰਗਣਾ ਚਾਹੀਦਾ ਸੀ, ਤੇ ਉਹ ਹੁਣ ਹੌਲੀ ਹੌਲੀ ਉਹ ਸੈੱਟ ਕਰ ਰਹੇ। ਨਹੀਂ, ਇਹਨਾਂ ਨੂੰ ਪੁੱਛੋ ਕਿਹੜੀਆਂ ਚੀਜ਼ਾਂ ਨਹੀਂ ਮੰਗੀਆਂ। ਅੱਜ ਜਿਹਦਾ ਕੱਲ ਰਿਬਨ ਕੱਟ ਰਹੇ ਸੀਗੇ ਉੱਥੇ ਮੋਦੀ ਸਾਹਿਬ ਦਾ ਆ ਕੇ, ਉੱਥੇ ਇਹਨਾਂ ਨੇ ਤਾਰੀਫਾਂ ਦੇ ਪੁੱਲ ਬੰਨੇ ਆ। ਹੋਮੀ ਬਾਬਾ ਜਿਹੜਾ ਕੈਂਸਰ ਦਾ ਹਸਪੀਟਲ ਹੈ, ਇਹ ਕਿਹਦੀ ਦੇਣ ਹੈ? ਇਹਨਾਂ ਨੂੰ ਇੱਕ ਸਵਾਲ ਕਰੋ ਕਿ ਇਹ ਕਿਹਦੀ ਦੇਣ ਹੈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਸ ਚੀਜ਼ ਦਾ ਉਦੋਂ ਕੀਤਾ ਸੀ ਤੇ ਮਨਮੋਹਨ ਸਿੰਘ ਆਪਣੇ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ। ਅੱਜ ਉਸੇ ਨੂੰ ਫੁੱਲ ਚੜੇ ਨੇ ਉਸ ਮੁਹਿੰਮ ਨੂੰ। ਔਰ ਅੱਜ ਐਡਾ ਵੱਡਾ ਹਸਪੀਟਲ ਕੈਂਸਰ ਦਾ ਜਿਹੜਾ ਪੰਜਾਬ ਦੇ ਵਿੱਚ ਬਣਿਆ, ਇਹ ਕਿਹਦੀ ਦੇਣ ਹੈ? ਇਹ ਸਿਰਫ ਜਾ ਕੇ ਉੱਥੇ ਰਿਬਨ ਕੱਟਣ ਜੋਗੇ ਨੇ? ਇਹਨਾਂ ਨੇ ਕੀ ਕੀਤਾ? ਔਰ ਜਿਹੜੀਆਂ ਚੀਜ਼ਾਂ ਕਹਿੰਦੇ ਕਿ ਸੈਂਟਰ ਦੇ ਨਾਲ ਜਦੋਂ ਆਪਣਾ ਭਾਜਪਾ ਦੇ ਨਾਲ ਸਾਡੀ ਭਾਈਵਾਲੀ ਸੀ ਤਾਂ ਅਸੀਂ ਕੁਝ ਕੀਤਾ ਨਹੀਂ, ਇਹ ਸਾਰੀਆਂ ਦੇਣਾ ਉਹਨਾਂ ਦੀਆਂ ਹੀ ਹੈ। ਇਹ ਸਾਰਾ ਕੁਝ ਹੁਣ ਜੋ ਹੋ ਰਿਹਾ ਹੈ, ਹੋਰ ਵੀ ਕਈ ਪ੍ਰੋਜੈਕਟ ਜਿਹੜੇ ਅੱਗੇ ਉਹ ਕਰਨ ਵਾਲੇ ਨੇ, ਉਹ ਸਾਰਾ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਏ ਨੇ। ਤੇ ਇਹ ਮੈਨੂੰ ਨਹੀਂ ਲੱਗਦਾ ਇਹਨਾਂ ਦੀ ਬੇਤੁਕੀ ਬਿਆਨਬਾਜ਼ੀ ਨੂੰ ਸੀਰੀਅਸ ਲੈਣਾ ਚਾਹੀਦਾ। ਮਜੀਠੀਆ ਸਾਹਿਬ ਦੇ ਉੱਪਰ ਜਿਹੜਾ ਕੇਸ ਹੋਇਆ, ਕੇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ, ਬੇਲ ਹੋ ਜਾਂਦੀ ਆ ਹੁਣ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਕਿ ਜਿਸ ਤਰੀਕੇ ਨਾਲ ਇਲਜ਼ਾਮ ਲਗਾਏ ਜਾ ਰਹੇ ਸੀ ਉਹ ਸਾਬਤ ਕਰ ਪਾਏ? ਦੇਖੋ, ਇਲਜ਼ਾਮ ਜੇ ਸਾਬਤ ਕਰ ਚੁੱਕੇ ਹੁੰਦੇ ਤੇ ਮਜੀਠੀਆ ਸਾਹਿਬ ਅੱਜ ਬਾਹਰ ਹੁੰਦੇ। ਇਹ ਟੋਟਲੀ ਪਿਓਰਲੀ ਇੱਕ ਪੋਲੀਟੀਕਲ ਵੈਂਡੇਟਾ ਸੀਗਾ ਜਿਹਦੇ 'ਚ ਸਾਰਿਆਂ ਨੂੰ ਪਤਾ ਹੈ ਕਿ ਅੱਜ ਨਾ ਤੇ ਉਹ ਛੱਲਾ ਮੁੜ ਕੇ ਨਹੀਂ ਆ ਰਿਹਾ, ਉਹ ਕਿੱਥੇ ਚਲਾ ਗਿਆ। ਦੂਜੇ ਜਿਹੜੇ ਇੱਥੇ ਨੇ ਉਹਨਾਂ ਦੇ ਕਹਿ ਲਓ ਕਿ ਕੋਈ ਉਹਨਾਂ ਨੂੰ ਸਵਾਲ ਵੀ ਕਰਦਾ ਮੀਡੀਆ ਵਾਲਾ, ਨੋ ਕਮੈਂਟਸ ਕਹਿ ਕੇ ਚਲੇ ਜਾਂਦੇ ਆ। ਤੇ ਟੋਟਲੀ ਇਹਨਾਂ ਕੋਲੋਂ ਜਦੋਂ ਕੁਝ ਉੱਥੇ ਤੱਥ ਰੱਖੇ ਹੀ ਨਹੀਂ ਗਏ, ਟੋਟਲੀ ਇਹਨਾਂ ਨੇ ਇੱਕ ਫੇਕ ਸਿਨੈਰੀਓ ਬਣਾਇਆ ਸੀ ਕਿ ਮਜੀਠੀਆ ਸਾਹਿਬ ਇਲੈਕਸ਼ਨ ਹੀ ਨਾ ਲੜ ਸਕਣ। ਉਹ ਫਿਰ ਵੀ ਇਲੈਕਸ਼ਨ ਲੜੇ। ਉਸ ਤੋਂ ਬਾਅਦ ਹੁਣ ਜਦੋਂ ਉੱਥੇ ਅਦਾਲਤ ਦੇ ਵਿੱਚ ਤੱਥ ਰੱਖਣੇ ਸੀ, ਇਹਨਾਂ ਦੇ ਵਕੀਲ ਫਿਰ ਕੁਝ ਨਹੀਂ ਉੱਥੇ ਸਾਬਤ ਕਰ ਸਕੇ। ਤੇ ਓਬਵੀਅਸਲੀ ਮਾਨਯੋਗ ਜਿਹੜੀਆਂ ਨੇ ਸਾਡੀਆਂ ਅਦਾਲਤਾਂ, ਉਹਨਾਂ ਨੇ ਜ਼ਮਾਨਤ ਦੇਣੀ ਸੀਗੀ। ਪਰ ਇੱਥੋਂ ਇਹਨਾਂ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋ ਜਾਂਦਾ ਹੈ ਕਿ ਇਹਨਾਂ
ਇਹਨਾਂ ਨੇ ਇਸ ਕੇਸ ਨੂੰ ਟੋਟਲੀ ਰਾਜਨੀਤੀ ਦੇ ਤੌਰ ਤੇ ਇਹਨੂੰ ਵਰਤਿਆ ਔਰ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਇਹ ਕਾਂਗਰਸ ਨੇ ਜਿਹੜਾ ਸੀ ਆ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਔਰ ਸਿੱਧੂ ਅੱਜ ਆਪ ਖੁਦ ਜੇਲ੍ਹ 'ਚ ਬੈਠੇ ਨੇ ਉੱਥੇ, ਤੇ ਇਹ ਸਾਰਾ ਇਹਨਾਂ ਦੇ ਸਾਹਮਣੇ ਆ ਗਿਆ ਹੈ ਔਰ ਜਿਹੜੀ ਸੱਚ ਸੱਚ ਦੀ ਜਿੱਤ ਹੋਈ ਹੈ। ਤੁਹਾਨੂੰ ਵੀ ਇਹ ਜਿਹੜਾ ਕੇਸਾਂ ਤੋਂ ਇਹਨਾਂ ਤੋਂ ਗੁਜ਼ਰਨਾ ਪਿਆ, ਤੁਹਾਡੇ ਕੇਸ ਕੀ ਸੀਗੇ, ਕਦੋਂ ਇਹ ਕੇਸ ਹੋਏ, ਕਿਉਂ ਕੀਤੇ ਗਏ ਤੇ ਇਹਨਾਂ ਦੇ ਪਿੱਛੇ ਕੌਣ ਸੀ? ਦੇਖੋ, ਮੈਂ ਵੈਸੇ ਤਾਂ ਉਸ ਵਿਧਾਇਕਾ ਬਾਰੇ ਗੱਲ ਕਰਕੇ ਨਾ ਉਹਨਾਂ ਨੂੰ ਮੈਂ ਜ਼ਿਆਦਾ ਤੂਲ ਦੇਣਾ ਨਹੀਂ ਚਾਹੁੰਦੀ। ਉਹ ਇੱਕ ਫਰਸਟ੍ਰੇਟਿਡ ਲੇਡੀ ਹੈ ਮੇਰੇ ਹਿਸਾਬ ਨਾਲ, ਔਰ ਉਹਨਾਂ ਨੇ ਵੀ ਤਕਰੀਬਨ ਸੇਮ ਇਸੇ ਤਰੀਕੇ ਦੇ ਨਾਲ ਕਹਿ ਲਓ ਕਿ ਇੱਕ ਰਾਜਨੀਤਿਕ ਹੁਨਸ ਕੱਢਣ ਲਈ ਕੀਤਾ ਹੈ ਕਿ ਉਹਨਾਂ ਨੂੰ ਮੈਨੂੰ ਉਹਨਾਂ ਦੇ ਅਸਲ 'ਚ ਸਮਝ ਅੱਜ ਤੱਕ ਨਹੀਂ ਆਈ। ਮੈਂ ਉਹਨਾਂ ਨੂੰ ਪਰਸਨਲੀ ਜਾਣਦੀ ਹਾਂ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਨੂੰ ਉਹਨਾਂ ਵੱਲੋਂ ਕੋਈ ਕਾਲ ਜਾਂ ਕੁਝ ਇਸ ਤਰੀਕੇ ਦਾ ਨਹੀਂ ਆਇਆ ਕਿ ਇਹ ਕਿਉਂ ਤੁਸੀਂ ਕੀਤਾ ਵਾ, ਜਦੋਂ ਮੀਡੀਆ 'ਚ ਇੰਨੀ ਗੱਲ ਉਛਲ ਗਈ ਹੈ। ਬਟ ਉਹ ਮੇਰੇ ਤੇ ਉਹਨਾਂ ਨੇ ਇਸ ਤਰੀਕੇ ਨਾਲ ਪਾਇਆ ਕਿ ਮੈਂ ਅਕਾਲੀ ਦਲ ਨੂੰ ਸਪੋਰਟ ਕਰਦੀ ਹਾਂ ਔਰ ਦੂਸਰਾ ਮੈਂ ਸਰਕਾਰ ਦੇ ਖਿਲਾਫ ਬੋਲਦੀ ਹਾਂ। ਮੈਂ ਬੇਬਾਕੀ ਦੇ ਨਾਲ ਬੋਲਦੀ ਹਾਂ, ਬਿਨਾਂ ਡਰ ਤੋਂ ਬੋਲਦੀ ਹਾਂ ਔਰ ਨਾਂ ਲੈ ਕੇ ਬੋਲਦੀ ਹਾਂ। ਇਹਨਾਂ ਨੇ ਉਹੀ ਚੀਜ਼ ਨੂੰ ਕਿ ਕੋਈ ਜੇ ਇਹ ਦੇਖਦੇ ਆ ਨਾ ਕਿ ਜਿਹੜੀ ਵੀ ਪਾਰਟੀ ਦਾ ਕੋਈ ਬੰਦਾ ਬੋਲਦਾ ਹੈ ਉਹਨੂੰ ਟਾਰਗੇਟ ਕਰੋ, ਔਰ ਮੈਂ ਇਸ ਟਾਈਮ ਜੇ ਜ਼ਿਆਦਾ ਬੋਲਿਆ ਇਹਨਾਂ ਲਈ ਥੋੜਾ ਤੇ ਮੈਨੂੰ ਇਹਨਾਂ ਨੇ ਟਾਰਗੇਟ ਕੀਤਾ ਹੈ ਤੇ ਮੇਰੇ ਤੇ ਇਹਨਾਂ ਨੇ ਬਹੁਤ ਵੱਖ-ਵੱਖ ਧਰਾਵਾਂ 'ਚ 3-4 ਮੇਰੇ ਤੇ ਪਰਚੇ ਕੀਤੇ। ਮੇਰੇ ਪਰਚੇ ਕੀ ਸੀ, ਕੀ ਪਰਚੇ ਕਿਹੜੇ? ਇਹ ਕਿ ਸਾਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਅਕਾਲੀ ਦਲ ਵਾਲੇ, ਜਦ ਕਿ ਮਜੀਠੀਆ ਸਾਹਿਬ ਤਾਂ ਖੁਦ ਜੇਲ੍ਹ ਦੇ ਅੰਦਰ ਸੀਗੇ। ਇਹਨਾਂ ਦੀ ਖੁਦ ਦੀ ਪਾਰਟੀ ਦੇ ਇਹਨਾਂ ਦੇ ਵਰਕਰ ਜਿਹੜੇ ਇਹਨਾਂ ਤੋਂ ਖੁਸ਼ ਨਹੀਂ ਆ, ਕਿਉਂਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਆਪਣੇ ਵਰਕਰਾਂ ਨਾਲ ਜੋ ਵਾਅਦੇ ਕੀਤੇ ਸੀ ਨਾ ਖੁਦ ਆਪਣੀ ਪਾਰਟੀ ਦੇ ਅੰਦਰ, ਉਹਨਾਂ ਨੂੰ ਹੁਣ ਜਿਵੇਂ ਕਹਿ ਲਓ ਕਿ ਸਰਕਾਰ ਬਣ ਗਈ ਤੂੰ ਕੌਣ ਮੈਂ ਕੌਣ ਵਾਲਾ ਹਿਸਾਬ ਇਹਨਾਂ ਨੇ ਕੀਤਾ। ਤੇ ਇਹਨਾਂ ਦੇ ਵਰਕਰ ਖੁਦ ਇਹਨਾਂ ਨਾਲ ਨਾਰਾਜ਼ ਚੱਲ ਰਹੇ ਨੇ। ਬਹੁਤ ਸਾਰੇ ਵਰਕਰ ਮੇਰੇ ਟੱਚ 'ਚ ਜਿਹੜੇ ਸਾਨੂੰ ਫੋਨ ਕਰਦੇ ਆ ਕਿ ਅਸੀਂ ਤੁਹਾਡੀ ਪਾਰਟੀ 'ਚ ਸ਼ਾਮਲ ਹੋਣਾ, ਭਾਵੇਂ ਸਰਕਾਰ ਆਮ ਆਦਮੀ ਪਾਰਟੀ ਦੀ ਆ, ਪਰ ਤੁਹਾਡੀ ਪਾਰਟੀ ਦੀ ਇਹ ਖਾਸੀਅਤ ਹੈ ਕਿ ਤੁਸੀਂ ਆਪਦੇ ਬੰਦਿਆਂ ਦੇ ਨਾਲ ਖੜਦੇ ਹੋ। ਕਿਸੇ ਵੀ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਿੱਥੇ ਕਿ ਤੁਹਾਨੂੰ ਸਰਕਾਰਾਂ ਦੱਬਦੀਆਂ ਨੇ ਤਾਂ ਸਾਡੀ ਪਾਰਟੀ ਆਪਣੇ ਵਰਕਰ ਦੇ ਨਾਲ ਖੜਦੀ ਆ। ਤੇ ਉਹ ਇਹਨਾਂ ਦੇ ਵਰਕਰਾਂ ਨੇ ਹੀ ਜਿਹੜੀ ਆ ਇਹਨਾਂ ਨੇ ਧਮਕੀਆਂ ਵਾਲੀ ਗੱਲ ਕਰਦੇ ਆ, ਉਹ ਇਹਨਾਂ ਦੇ ਕਿਸੇ ਬੰਦਿਆਂ ਨੇ ਕੀਤਾ ਸੀ। ਇਹਨਾਂ ਕੋਲ ਕੋਈ ਪ੍ਰੂਫ ਸਾਬਤ ਨਹੀਂ ਹੋਇਆ, ਜੱਜ ਸਾਹਿਬ ਨੇ ਸਾਨੂੰ ਬਰੀ ਕਰ ਦਿੱਤਾ। ਉੱਥੇ ਉਹੀ ਚੀਜ਼ ਹੈ, ਕਾਂਗਰਸ ਵੀ ਇਹ ਕੁਝ ਕਰਦੀ ਰਹੀ ਹੈ, ਪਹਿਲਾਂ ਪਰਚੇ ਕਰ ਦਿੰਦੇ ਆ, ਜਦੋਂ ਫਿਰ ਉੱਥੇ ਪ੍ਰੂਫ ਦੇਣੇ ਹੁੰਦੇ, ਤੱਥ ਸਾਬਤ ਕਰਨੇ ਹੁੰਦੇ ਆ ਤੇ ਇਹਨਾਂ ਕੋਲ ਪੱਲੇ ਕੁਝ ਨਹੀਂ ਹੁੰਦਾ। ਉਹੀ ਚੀਜ਼ ਇਹਨਾਂ ਨੇ ਮਿਹਨਤ ਕੀਤੀ। ਤੁਹਾਡੇ ਕੇਸਾਂ 'ਚ ਕੀ ਹੋਇਆ, ਹੁਣ ਰਿਜ਼ਲਟ ਕੀ ਆਇਆ? ਦੇਖੋ, ਇੱਕ ਕੇਸ ਦੀ ਹਜੇ ਵੀ ਹੈਗੀ ਆ ਤਰੀਕ, ਉਹ ਜਦੋਂ ਪਏਗੀ ਉਹਦੇ 'ਚ ਵੀ ਮੈਨੂੰ ਪੂਰਾ ਵਿਸ਼ਵਾਸ ਆ ਮੈਨੂੰ ਕਾਨੂੰਨ 'ਚ ਕਿ ਹਾਂ ਮੈਂ ਸੱਚ ਦੀ ਜਿੱਤ ਹੋਊਗੀ। ਔਰ ਜਿਹੜਾ ਹੁਣ ਇਹਨਾਂ ਨੇ ਕੀਤਾ ਸੀ ਉਹੀ ਕਿਸੇ ਤੇ 751 ਲਾਤੀ, 750 ਲਾਤੀ, ਕਿਸੇ ਤੇ ਕੋਈ ਧਾਰਾ ਲਵਾ ਕੇ ਕਿ ਮੈਨੂੰ ਜਾਨ ਤੋਂ ਮਾਰਨ ਦਾ ਖਤਰਾ ਹੈ। ਅਸਲ 'ਚ ਮੈਂ ਤੁਹਾਨੂੰ ਸੱਚ ਦੱਸਦੀ ਹਾਂ, ਇਹਨਾਂ ਨੂੰ ਸਿਕਿਉਰਿਟੀ ਚਾਹੀਦੀ। ਜਿੰਨਾ ਦਿਨਾਂ ਦੇ ਵਿੱਚ ਮੂਸੇਵਾਲਾ ਦਾ ਕਤਲ ਹੋਇਆ ਇਹਨਾਂ ਦੀ ਸਰਕਾਰ ਦੇ ਵਿੱਚ, ਉਸ ਤੋਂ ਕੁਝ ਦਿਨ ਪਹਿਲਾਂ ਦਾ ਹੀ ਮਸਲਾ ਹੈ। ਔਰ ਜਿਸ ਦਿਨ ਮੂਸੇਵਾਲੇ ਦਾ ਕਤਲ ਹੋਇਆ ਉਸ ਦਿਨ ਇਹ ਪੂਰੇ ਅਖਬਾਰਾਂ ਦੇ ਵਿੱਚ ਤੇ ਪੂਰੇ ਮੀਡੀਆ ਦੇ ਵਿੱਚ ਇਹਨੇ ਖਬਰਾਂ ਲਵਾਈਆਂ ਨੇ ਸਾਰੇ ਪਾਸੇ, ਆਪਣੇ ਆਪ ਨੂੰ ਇੱਕ ਵੱਡੀ ਲੀਡਰ ਸਾਬਤ ਕਰਨ ਲਈ ਕਿ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਮੈਂ ਇਹਨਾਂ ਨੂੰ ਪੁੱਛਿਆ ਵੀ ਕਿ ਤੁਸੀਂ ਅੱਜ ਤੱਕ ਕੀਤਾ ਕੀ ਹੈ ਜਿਹੜਾ ਤੁਹਾਨੂੰ ਕਿਸੇ ਨੇ ਜਾਨ ਤੋਂ ਮਾਰਨਾ ਹੈ? ਪਹਿਲਾਂ ਕੁਝ ਕੰਮ ਤੇ ਕਰੋ, ਕੁਝ ਹਲਕੇ 'ਚ ਜਾਓ, ਤੁਹਾਡੇ ਲੋਕ ਤੁਹਾਡੀ ਜਾਨ ਨੂੰ ਰੋ ਰਹੇ ਆ। ਤੁਸੀਂ ਬੱਸ ਸਟੈਂਡ ਲਾਗੇ ਜਾਓ ਅੰਮ੍ਰਿਤਸਰ ਦੇ ਵਿੱਚ, ਉੱਥੇ ਇਹਨਾਂ ਦੇ ਖਿਲਾਫ ਉਹ ਨਾਅਰੇਬਾਜ਼ੀ ਧਰਨੇ ਲੱਗੇ ਨੇ। ਇਹ ਮੈਡਮ ਉੱਥੇ ਇੱਕ ਦਿਨ ਹੀ ਜਾ ਕੇ ਆਏ, ਇਹਨਾਂ ਨੇ ਉੱਥੇ ਵੀ ਲੋਕਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ। ਇਹਨਾਂ ਦੇ ਹਲਕੇ ਦੇ ਲੋਕ ਲੱਭਦੇ ਆ ਕਿ ਇਹ ਬੀਬਾ ਜੀ ਜਿੱਤਣ ਤੋਂ ਬਾਅਦ ਗਏ ਕਿੱਥੇ ਆ। ਇਹ ਉੱਥੇ ਨਹੀਂ ਜਾਂਦੇ, ਇਹ ਗਏ ਕਿੱਥੇ ਆ ਸਾਨੂੰ ਨਹੀਂ ਪਤਾ। ਇਹ ਵੈਸੇ 90-92 ਜਿੰਨੇ ਵੀ ਆ ਇਹ ਆਪਣੇ ਹਲਕਿਆਂ 'ਚ ਹੀ ਨਹੀਂ ਜਾਂਦੇ ਤੇ ਲੋਕੀ ਇਹਨਾਂ ਨੂੰ ਲੱਭਦੇ ਫਿਰਦੇ ਆ। ਔਰ ਉਹੀ ਚੀਜ਼ ਇਹਨਾਂ ਨੇ ਕੀਤੀ ਹੈ ਕਿ ਮੈਨੂੰ ਸਿਕਿਉਰਿਟੀ ਦੇ ਦਿਓ, ਸਿਕਿਉਰਿਟੀ ਦੇ ਦਿਓ, ਸਿਕਿਉਰਿਟੀ। ਹੁਣ ਤੁਹਾਡੀ ਸਰਕਾਰ ਹੈ ਬੀਬਾ ਜੀ, ਮੈਂ ਤੁਹਾਨੂੰ ਕੈਮਰੇ 'ਚ ਕਹਿ ਰਹੀ ਹਾਂ, ਹੁਣ ਤੁਹਾਡੀ ਸਰਕਾਰ ਹੈ, ਭਗਵੰਤ ਮਾਨ ਮੁੱਖ ਮੰਤਰੀ ਹੈ, ਜਿਹਦੇ ਲਈ ਤੁਸੀਂ ਗਲਾ ਪਾੜ ਕੇ ਉੱਥੇ ਜਾ ਕੇ ਵੋਟਾਂ ਮੰਗਦੇ ਰਹੇ ਜੇ। ਉਹਨੂੰ ਕਹੋ ਤੁਹਾਨੂੰ ਸਿਕਿਉਰਿਟੀ ਦੇਵੇ। ਅਕਾਲੀ ਦਲ ਦੀ ਸਰਕਾਰ ਨਹੀਂ ਹੈ ਬੀਬਾ, ਨਹੀਂ ਤੇ ਤੈਨੂੰ ਪੱਕਾ ਅਸੀਂ ਸਿਕਿਉਰਿਟੀ ਦੇ ਦਿੰਦੇ, ਇੱਕ ਧੀ ਭੈਣ ਹੋਣ ਦੇ ਨਾਤੇ ਵੀ ਦੇ ਦਿੰਦੇ। ਪਰ ਜਿਹੜੀਆਂ ਤੂੰ ਇਹ ਹਰਕਤਾਂ ਕੀਤੀਆਂ ਹੈ, ਜਿੰਨੇ ਤੂੰ ਸਾਡੇ ਤੇ ਪਰਚੇ ਕੀਤੇ ਆ, ਵਾਹਿਗੁਰੂ ਵੀ ਵੇਖਦਾ ਹੈ ਤੇ ਕਾਨੂੰਨ ਵੀ ਦੇਖ ਰਿਹਾ ਹੈ ਤੇ ਅਸੀਂ ਕਾਨੂੰਨੀ ਲੜਾਈ ਵੀ ਲੜ ਰਹੇ ਹਾਂ ਤੇ ਅਸੀਂ ਤੁਹਾਡੇ ਨਾਲ ਹਰ ਜਗ੍ਹਾ ਤੇ ਜਿੱਥੇ ਧੱਕਾ ਕਰੋਗੇ ਉੱਥੇ ਖੜਾਂਗੇ। ਅਸੀਂ ਇੱਦਾਂ ਦੇ ਪਰਚਿਆਂ ਤੋਂ ਦੱਬਣ ਵਾਲੇ ਬਿਲਕੁਲ ਨਹੀਂ। ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਵੀ ਕੀ ਹੋਇਆ ਕਿ ਸਿਕਿਉਰਿਟੀ ਹਟਾਈ ਗਈ ਹੈ, ਕਿਹਨੂੰ ਜ਼ਿੰਮੇਵਾਰ ਸਮਝਦੇ ਹੋ? ਕੀ ਸਿਕਿਉਰਿਟੀ ਹਟਾਉਣਾ ਹੀ ਉਸ ਦਾ ਕਤਲ ਦਾ ਕਾਰਨ ਬਣਿਆ ਜਾਂ ਕੋਈ ਹੋਰ ਕਾਰਨ ਸੀ?
ਬਿਲਕੁਲ ਬਿਲਕੁਲ, ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਉਹਦੇ ਜਿੰਨੇ ਚਾਹਣ ਵਾਲੇ ਆ ਸਾਰਿਆਂ ਨੂੰ ਪਤਾ ਹੈ ਕਿ ਉਹਦੀ ਸਿਕਿਉਰਿਟੀ ਹਟਾਈ ਤਾਂ ਚਲੋ ਹਟਾਈ, ਉਹਨੂੰ ਜਿਹੜਾ ਨਸ਼ਰ ਕਰ ਦਿੱਤਾ ਮੀਡੀਆ ਦੇ ਵਿੱਚ ਕੋਈ ਜ਼ਿੰਮੇਵਾਰੀ ਚੁੱਕਦਾ? ਕੋਈ ਕਿਸੇ ਦੀ ਇੱਕ ਪਰਸਨਲ ਇਨਫੋਰਮੇਸ਼ਨ ਹੈ ਉਹ ਵੀ ਸਰਕਾਰ ਆਪਣੇ ਪੇਜਾਂ ਤੋਂ ਲੀਕ ਕਰ ਰਹੀ ਹੈ। ਇਸ ਤੋਂ ਵੱਡੀ ਇਹਨਾਂ ਲਈ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ? ਇਹਨਾਂ ਨੇ ਆਪ ਦੇ ਸਰਕਾਰੀ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪੇਜ ਤੋਂ ਇਹ ਚੀਜ਼ਾਂ ਲੀਕ ਆਊਟ ਕੀਤੀਆਂ ਨੇ ਔਰ ਉਹਨੂੰ ਇੱਕ ਵਿਵਾਦਿਤ ਗਾਇਕ ਕਹਿ ਕੇ ਇਹਨਾਂ ਨੇ ਸੰਬੋਧਨ ਕੀਤਾ ਉਹਦੇ ਵਿੱਚ, ਜਦ ਕਿ ਉਹ ਇੱਕ ਸਿਟੀਜ਼ਨ ਹੈ। ਜੇ ਉਹ ਵਿਵਾਦਿਤ ਗਾਇਕ ਹੈ ਤਾਂ ਫਿਰ ਸਿਕਿਉਰਿਟੀ ਦਿੱਤੀ ਕਿਉਂ ਸੀ? ਉਹ ਇੱਕ ਸਿਟੀਜ਼ਨ ਹੈ, ਉਹਨੂੰ ਥ੍ਰੈਟ ਸੀਗੇ, ਉਹਨੂੰ ਇੰਨੇ ਸਾਰੀ ਇਨਫੋਰਮੇਸ਼ਨ ਇਹਨਾਂ ਕੋਲ ਆਉਂਦੀ ਰਹੀ ਹੈ ਕਿ ਉਸ ਬੰਦੇ ਨੂੰ ਥ੍ਰੈਟ ਹੈ, ਉਸ ਤੋਂ ਬਾਵਜੂਦ ਸਿਕਿਉਰਿਟੀ ਲੈ ਲਈ। ਫਿਰ ਇਹਨਾਂ ਨੇ ਜਿਹੜਾ ਇਹਨਾਂ ਦਾ ਇੱਕੋ ਕੰਮ ਫੜਿਆ ਹੋਇਆ ਇਸ਼ਤਿਹਾਰ, ਇਹ ਵੈਸੇ ਵੀ ਇਸ਼ਤਿਹਾਰਾਂ ਵਾਲੀ ਸਰਕਾਰ ਹੈ, ਇਹਨਾਂ ਨੇ ਇਸ਼ਤਿਹਾਰ ਦੇ ਕੇ ਉਹਦਾ ਭੰਡ ਦਿੱਤਾ ਉਹਨੂੰ ਕਿ ਇਹਦੀ ਸਿਕਿਉਰਿਟੀ ਖੋਲੀ ਹੈ ਕਿ ਜਿਹਨੇ ਜੋ ਬਦਲਾ ਲੈਣਾ ਇਹਦੇ ਕੋਲ ਲੈ ਲੇ ਜਾਂ ਜੋ ਕਰਨਾ ਇਹਦਾ ਕਰ ਲੇ। ਰੂਪਕੌਰ ਜੀ, ਇਲਜ਼ਾਮ ਤਾਂ ਅਕਾਲੀ ਦਲ ਤੇ ਵੀ ਇਹੀ ਲੱਗਦੇ ਕਿ ਜਿਹੜਾ ਗੈਂਗਸਟਰ ਕਲਚਰ ਆ ਉਹਨੂੰ ਪ੍ਰਮੋਟ ਕਰਨ ਦੇ ਵਿੱਚ ਅਕਾਲੀ ਦਲ ਦੇ ਪੁਰਾਣੇ ਲੀਡਰਾਂ ਦਾ ਜਿਹੜਾ ਹੱਥ ਹੈ। ਪਹਿਲਾਂ ਗੈਂਗਸਟਰਾਂ ਨੂੰ ਪਾਲਿਆ ਜਾਂਦਾ, ਪਾਲਣ ਤੋਂ ਬਾਅਦ ਜਦੋਂ ਉਹ ਇਹਨਾਂ ਤੋਂ ਬਾਗੀ ਹੋ ਜਾਂਦੇ ਆ ਉਦੋਂ ਉਹਨਾਂ ਨੂੰ ਖੁੱਲੇ ਛੱਡ ਦਿੱਤਾ ਜਾਂਦਾ ਸਮਾਜ ਦੇ ਵਿੱਚ ਮਾੜੇ ਕੰਮ ਕਰਨ ਵਾਸਤੇ। ਕੀ ਕਹਿਣਾ? ਮੈਂ ਇੱਕੋ ਗੱਲ ਕਹੂੰਗੀ, ਮੈਂ ਤੁਹਾਡੇ ਕੋਲ ਜ਼ਬਰਦਸਤੀ ਕੋਈ ਕੰਮ ਨਹੀਂ ਕਰਾ ਸਕਦੀ, ਠੀਕ ਹੈ? ਕੋਈ ਮੇਰੇ ਤੋਂ ਨਹੀਂ ਕਰਾ ਸਕਦਾ ਜਿੰਨੀ ਦੇਰ ਮੇਰੀ ਮਰਜ਼ੀ ਨਹੀਂ ਹੈ ਉਹ ਕੰਮ ਕਰਨ ਲਈ। ਅਗਰ ਮੇਰੀ ਮੱਤ ਨਹੀਂ ਮਾਰੀ ਜਾਂਦੀ ਕਿ ਹਾਂ ਇਹ ਚੀਜ਼ ਚੰਗੀ ਮਾੜੀ, ਮੈਂ ਫੈਸਲਾ ਨਹੀਂ ਕਰ ਪਾਉਂਦੀ, ਮੇਰੇ ਕੋਲ ਕੋਈ ਕਰਾ ਨਹੀਂ ਸਕਦਾ। ਉਹ ਬੱਚੇ ਨਹੀਂ ਹੈਗੇ ਜਿਹੜੇ ਗੈਂਗਸਟਰ ਨੇ, ਜਿਨ੍ਹਾਂ ਨੂੰ ਪਿਸਤੌਲਾਂ ਚਲਾਉਣੀਆਂ ਆਉਂਦੀਆਂ ਨੇ, ਉਹਨਾਂ ਨੂੰ ਦਿਮਾਗ ਵੀ ਹੈਗੇ ਆ ਉਹਨਾਂ ਦੇ ਕੋਲ। ਔਰ ਜਿੱਥੋਂ ਤੱਕ ਸਰਕਾਰਾਂ ਇਹ ਅਕਾਲੀ ਦਲ ਦਾ ਨਾਮ ਲਾਉਂਦੇ ਆ, ਸਿੱਧੀ ਜੀ ਗੱਲ ਹੈ, ਇਹ ਜਿੱਦਾਂ ਇੱਕ ਐਡਾ ਵੱਡਾ ਨੈਕਸਸ ਹੈ, ਇਹਦਾ ਕੋਈ ਤੋੜ ਨਹੀਂ ਹੈ। ਇਹਦਾ ਮਾਸਟਰਮਾਈਂਡ ਕੌਣ, ਕਿਹੜੇ ਦੇਸ਼ 'ਚ ਬੈਠਾ ਹੈ, ਕਿਹੜੇ ਦੁਬਈ 'ਚ ਬੈਠਾ, ਕਿਹੜੇ ਕੈਨੇਡਾ 'ਚ ਬੈਠਾ ਹੈ, ਕਿੱਥੇ ਬੈਠਾ ਹੈ, ਇਹ ਕਿਸੇ ਨੂੰ ਨਹੀਂ ਪਤਾ। ਇਹ ਸੈਂਟਰ ਦੀਆਂ ਏਜੰਸੀਆਂ ਦਾ ਕੰਮ ਹੁੰਦਾ ਇਹਨਾਂ ਨੂੰ ਫੜਨਾ। ਜੇ ਅਕਾਲੀ ਦਲ ਨੇ ਪਾਲਿਆ ਤੇ ਦੋ ਸਾਬਤ ਕਰੋ ਤੇ ਅੰਦਰ ਕਰੋ ਫੜ ਕੇ। ਵੇਲਾ ਕੀ ਵੇਖਦੇ ਹੋ? ਕਾਂਗਰਸ ਵੀ ਇਹ ਕੰਮ ਕਰਦੀ ਰਹੀ ਹੈ, 5 ਸਾਲ ਰਹੀ ਹੈ, ਕਿਉਂ ਨਹੀਂ ਅੰਦਰ ਕੀਤਾ? ਸਾਰਾ ਧਿਆਨ ਤਾਂ ਸਾਨੂੰ ਭੰਡਣ 'ਚ ਇਹਨਾਂ ਨੇ ਕੱਢ ਦਿੱਤਾ ਸਮਾਂ। ਹੁਣ ਆਮ ਆਦਮੀ ਪਾਰਟੀ ਆ, ਇਹਨਾਂ ਨੇ ਵੀ ਇਸ ਮੁੱਦੇ ਤੇ ਰਾਜਨੀਤੀ ਕਰਨੀ ਹੈ ਜਿੱਦਾਂ ਅੱਗੇ ਕਰਦੇ ਆ। ਤੇ ਜੇ ਕੋਈ ਤੁਹਾਡੇ ਕੋਲ ਸਬੂਤ ਹੈਗੇ ਨੇ ਕਿ ਅਕਾਲੀ ਦਲ ਨੇ ਪਨਾਹ ਦਿੱਤੀ ਹੈ ਗੈਂਗਸਟਰਾਂ ਨੂੰ, ਕਰੋ ਅੰਦਰ। ਅਸੀਂ ਤਾਂ ਖੁਦ ਕਹਿੰਦੇ ਆ, ਦੱਸੋ ਕੋਈ ਬੰਦਾ ਹੈਗਾ ਤੇ ਅਸੀਂ ਖੁਦ ਤੁਹਾਨੂੰ ਕਹਿੰਦੇ ਆ ਕਿ ਹੱਦ ਤੇ ਇਨਕੁਆਇਰੀ ਕਰੋ। ਅਕਾਲੀ ਦਲ ਦੁਬਾਰਾ ਉੱਭਰੇਗਾ? ਬਹੁਤ ਬੁਰੀ ਤਰੀਕੇ ਨਾਲ ਇੰਨੀਆਂ ਘੱਟ ਸੀਟਾਂ ਆਉਣਾ, ਹੁਣ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੁਬਾਰਾ ਉੱਭਰ ਸਕੇਗਾ ਜਲਦੀ? ਬਿਲਕੁਲ ਜੀ, ਉੱਭਰਨਾ ਤੇ ਉਹ ਚੀਜ਼ ਹੁੰਦੀ ਜਿਹੜੀ ਮਤਲਬ ਕਿ ਜਿਹਦਾ ਬੀਜ ਹੁੰਦਾ ਉਹੀ ਉੱਭਰਦੀ ਹੈ। ਅਸੀਂ ਖਤਮ ਨਹੀਂ ਹੋਏ ਹਲੇ, ਹਜੇ ਵੀ ਬੀਜ ਹੈਗਾ ਹੈ। ਉਹ ਬੀਜ ਜਿਹੜਾ ਹੈ ਉਹਨੂੰ ਅਸੀਂ ਪਾਣੀ ਦੇਵਾਂਗੇ, ਖਾਦ ਪਾਵਾਂਗੇ, ਉਹ ਵਾਪਸ ਉਹ ਦਰਖਤ ਬਣੂਗਾ। ਔਰ ਸਾਨੂੰ ਪੂਰੀ ਉਮੀਦ ਹੈ, ਅਸੀਂ ਉਹ ਕਹਿੰਦੇ ਨਾ ਕਿ ਅਸੀਂ ਅਕਾਲੀ ਹਾਂ, ਅਸੀਂ ਲੜਦੇ ਮਰਾਂਗੇ ਪਰ ਅਸੀਂ ਮੈਦਾਨ ਨਹੀਂ ਛੱਡਾਂਗੇ। ਮੈਂ ਵਿਰੋਧੀਆਂ ਨੂੰ ਵੀ ਕਹਿਣਾ ਚਾਹੂੰਗੀ ਜਿਨ੍ਹਾਂ ਨੂੰ ਲੱਗਦਾ ਕਿ ਖਰੇ 3 ਸੀਟਾਂ ਨਹੀਂ ਕਦੀ ਕਿਸੇ ਦਾ ਭਵਿੱਖ ਤੈਅ ਕਰਦੀਆਂ ਹੁੰਦੀਆਂ ਕਿ ਕਿਸੇ ਪਾਰਟੀ ਦਾ ਜਾਂ ਕਿਸੇ ਚੀਜ਼ ਦਾ। ਇਹ ਤੁਹਾਡੀ ਆਪ ਦੀ ਵਿਲ ਪਾਵਰ ਹੁੰਦੀ ਹੈ ਵੀ ਜੇ ਤੁਸੀਂ ਹਾਰ ਮੰਨ ਲਈ ਤਾਂ ਤੁਸੀਂ ਹਾਰ ਗਏ। ਜੇ ਤੁਸੀਂ ਡਿੱਗ ਗਏ ਹੋ, ਡਿੱਗ ਕੇ ਉੱਠੇ ਨਹੀਂ ਹੋ, ਫਿਰ ਤੁਸੀਂ ਹਾਰੇ ਹੋ। ਜੇ ਤੁਸੀਂ ਉੱਠ ਗਏ ਹੋ ਤਾਂ ਫਿਰ ਤੁਸੀਂ ਜਿੱਤੇ ਹੋ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਸਮਾਂ ਦਿੱਤਾ। ਸੋ ਇਹ ਸਨ ਸ਼੍ਰੋਮਣੀ ਅਕਾਲੀ ਦਲ ਤੋਂ ਰੂਪਕੌਰ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਅਕਾਲੀ ਦਲ ਫੇਰ ਉੱਭਰੇਗਾ, ਫੇਰ ਖੜਾ ਹੋਵੇਗਾ ਤੇ ਇੱਕ ਵਾਰ ਫੇਰ ਜਿਹੜੀ ਸੱਤਾ ਦੀ ਪ੍ਰਾਪਤੀ ਕਰੇਗਾ। ਧੰਨਵਾਦ। ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਉਹ ਕੰਮ ਨਹੀਂ ਕਰਦੇ ਜਿਹੜੇ ਪਹਿਲਾਂ ਦੂਜੀਆਂ ਪਾਰਟੀਆਂ ਕਰਦੀਆਂ ਰਹੀਆਂ। ਕਿਸ ਚੀਜ਼ਾਂ ਤੇ ਸਾਰੀਆਂ ਤੁਸੀਂ ਉਹੀ ਕਰ ਰਹੇ ਹੋ ਜੋ ਤੁਸੀਂ ਕਹਿੰਦੇ ਸੀ ਰਵਾਇਤੀ ਪਾਰਟੀਆਂ ਨਹੀਂ ਕਰਾਂਗੇ। ਜਿਵੇਂ ਕਿ ਇਹਨਾਂ ਨੇ ਹਾਲੇ 'ਚ ਮੁਹੱਲਾ ਕਲੀਨਿਕ ਜਿਹੜੇ ਬਣਾਇਆ, ਉਦੋਂ ਇਹਨਾਂ ਨੇ 108 ਐਂਬੂਲੈਂਸ ਤੇ ਜਦੋਂ ਵੱਡੇ ਬਾਦਲ ਸਾਹਿਬ ਦੀ ਤਸਵੀਰ ਲੱਗੀ ਹੁੰਦੀ ਸੀ ਤਾਂ ਇਹਨਾਂ ਨੇ ਕਿੰਨਾ ਇਹਦਾ ਇਸ਼ੂ ਬਣਾਇਆ ਕਿ ਫੋਟੋਆਂ ਲੱਗ ਰਹੀਆਂ। ਤੇ ਹੁਣ ਇਹ ਆਪ ਕੀ ਕਰ ਰਹੇ ਨੇ? ਤੁਸੀਂ ਇਹੋ ਜਿਹੀਆਂ ਰੀਸਾਂ ਕਿਉਂ ਕਰਦੇ ਹੋ? ਕਰਨੀਆਂ ਤਾਂ ਉਸ ਲੈਵਲ ਦੀਆਂ ਕਰੋ ਜਿੱਦਾਂ ਉਹਨਾਂ ਨੇ ਵਿਕਾਸ ਕੀਤਾ, ਪੂਰੇ ਪੰਜਾਬ 'ਚ ਸੜਕਾਂ ਦਾ ਜਾਲ ਵਿਛਾਇਆ, ਜਿੱਦਾਂ 에ਅਰਪੋਰਟ ਬਣਿਆ, ਜਿੰਨੇ ਇੰਨੇ ਵਧੀਆ ਕੰਮ ਉਹਨਾਂ ਨੇ ਕੀਤੇ, ਉਹਦੇ 'ਚ ਰੀਸਾਂ ਕਰੋ ਕਰਨੀਆਂ। ਤੇ ਪਾਰਟੀਆਂ ਤੋਂ ਵੀ ਜ਼ਿਆਦਾ ਤੁਸੀਂ ਜਿਵੇਂ ਕਹਿ ਲਓ ਕਿ ਤੁਹਾਡਾ ਮਹਿਕਮਾ ਜਿਹੜਾ ਨਾ ਕਿ ਠੱਗੀ ਮਹਿਕਮਾ ਬਣ ਚੁੱਕਾ ਆਮ ਆਦਮੀ ਪਾਰਟੀ ਦਾ। ਜਿਹੜਾ ਇੱਕ ਰਿਸ਼ਵਤ ਦੇ ਵਿੱਚ ਇੱਕ ਮੰਤਰੀ ਨੂੰ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਭੇਜਿਆ ਗਿਆ, ਉਸ ਦੇ ਉੱਪਰ ਕੇਸ ਦਰਜ ਕੀਤਾ ਗਿਆ ਤੇ ਉਹੀ ਮੰਤਰੀ ਹੁਣ ਦੁਬਾਰਾ ਫੇਰ ਹੈ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਮੰਤਰੀਆਂ ਨਾਲ ਨਜ਼ਰ ਆਉਂਦੇ ਆ। ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਉਸ ਮੰਤਰੀ ਦੀ ਕੋਈ ਵੀਡੀਓ ਰਿਕਾਰਡਿੰਗ ਹੈ। ਉਹਦੀ ਜਦੋਂ ਤੁਸੀਂ ਪੜ੍ਹੋਗੇ ਜਜਮੈਂਟ ਆਈ ਹੈ ਜਿਹਦੇ ਤੇ ਇਹਨਾਂ ਨੂੰ ਬੇਲ ਮਿਲੀ ਹੈ ਸਿੰਗਲਾ ਸਾਹਿਬ ਨੂੰ, ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਸਰਕਾਰ ਕੁਝ ਤੱਥ ਹੀ ਨਹੀਂ ਰੱਖ ਪਾਈ ਉੱਥੇ। ਔਰ ਜਦੋਂ ਫਿਰ ਤੁਹਾਡੇ ਕੋਲ ਕੁਝ ਹੈਗਾ ਹੀ ਨਹੀਂ ਸੀ ਤਾਂ ਫਿਰ ਤੁਸੀਂ ਆਪ ਦੇ ਮੰਤਰੀ ਨੂੰ ਕਿਉਂ ਚੁੱਕਿਆ? ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਇਹ ਇੱਕ ਨੰਬਰ ਤੇ ਜਿਵੇਂ ਕਹ ਲਓ ਨਾ ਬੜੇ ਵੱਡੇ ਐਕਟਰਾਂ ਨੂੰ ਮਾਤ ਦੇ ਦੇਣ ਜਿੱਦੀ ਇਹ ਐਕਟਿੰਗ ਕਰਦੇ ਨੇ। ਔਰ